ਵਰਕ ਵੀਜ਼ੇ ਤੇ ਪਾਕਿਸਤਾਨ ਤੋਂ ਦੂਜੇ ਦੇਸ਼ਾਂ ਲਈ ਸਫ਼ਰ ਕਰਨ ਲਈ ਜਾਂ ਦੂਜੇ ਦੇਸ਼ਾਂ ਨੂੰ ਜਾਣ ਵਾਲੇ ਲੋਕਾਂ ਵਾਸਤੇ ਪਾਕਿਸਤਾਨੀ ਸਰਕਾਰ ਨੇ ਦੋ ਸ਼ਰਤਾਂ ਲਾਜ਼ਮੀ ਕਰਾਰ ਦੇ ਦਿੱਤੀਆਂ ਹਨ। ਇਹਨਾਂ ਦੇ ਵਿੱਚੋਂ ਪੂਰੇ ਯੂਰਪ ਵਾਸਤੇ ਇਹ ਸ਼ਰਤ ਹੈ ਜਿਹੜੀ ਇਹ 1 ਜਨਵਰੀ 2026 ਤੋਂ ਲਾਗੂ ਕਰ ਦਿੱਤੀ ਗਈ ਹੈ, ਜਦਕਿ ਮਿਡਲ ਈਸਟ ਜਾਂ ਗਲਫ ਮੁਲਕਾਂ ਦੇ ਵਾਸਤੇ ਕੰਮਕਾਰ ਲਈ ਜਾਣ ਵਾਲਿਆਂ ਲਈ ਇਸ ਸ਼ਰਤ ਦੇ ਉੱਤੇ ਅਮਲ ਕਰਨਾ 1 ਫਰਵਰੀ ਤੱਕ ਜ਼ਰੂਰੀ ਹੈ। ਪਾਕਿਸਤਾਨੀ ਸਰਕਾਰ ਦਾ ਆਖਣਾ ਹੈ ਕਿ ਵਰਕ ਵੀਜ਼ੇ ਉੱਤੇ ਬਾਹਰ ਸਫ਼ਰ ਕਰਨ ਵਾਲੇ ਨੇ ਜਿਹੜੇ ਉਹਨਾਂ ਨੂੰ ਉਦੋਂ ਤੱਕ ਪ੍ਰੋਟੈਕਟਰ ਔਰ ਬੋਰਡਿੰਗ ਪਾਸ ਨਹੀਂ ਲੱਭੇਗਾ ਜਦੋਂ ਤੱਕ ਉਹ ਇਹ ਸਬੂਤ ਨਾ ਦੇ ਸਕਣ ਕਿ ਉਹਨਾਂ ਨੇ ਸੌਫਟ ਸਕਿੱਲ ਟ੍ਰੇਨਿੰਗ ਹੈ ਜਿਹੜੀ ਉਹ ਪੂਰੀ ਕੀਤੀ ਹੈ। ਇਹ ਸੌਫਟ ਸਕਿੱਲ ਟ੍ਰੇਨਿੰਗ ਦਾ ਮਕਸਦ ਪਾਕਿਸਤਾਨੀ ਸਰਕਾਰ ਇਹ ਦੱਸ ਰਹੀ ਹੈ ਕਿ ਸਾਡੇ ਲੋਕ ਬਾਹਰ ਦੇ ਮੁਲਕਾਂ 'ਚ ਜਾ ਕੇ ਕੰਮਕਾਰ ਦਾ ਲੀਗਲੀ ਹਿੱਸਾ ਬਣ ਸਕਣ, ਇਨਲੀਗਲੀ ਜਾ ਕੇ ਉੱਥੇ ਕੰਮ ਨਾ ਕਰਨ, ਔਰ ਜਿਹੜਾ ਕੰਮਕਾਰ ਕਰ ਰਹੇ ਨੇ ਪਾਕਿਸਤਾਨੀ ਸਰਕਾਰ ਉਹਦੇ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਗੀ, ਉਹਨਾਂ ਦੀ ਕਹਿ ਲਓ ਕਿ ਪਿੱਛੇ ਰਹਿ ਕੇ ਹਮਾਇਤ ਕਰੇਗੀ ਔਰ ਉਹਨਾਂ ਦੇ ਰੋਜ਼ਗਾਰ ਜਾਂ ਮਜ਼ਦੂਰੀ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਸਿਰ ਤੇ ਰਹੇਗੀ। ਇਹਦੇ ਨਾਲ ਨਾਲ ਇਹ ਆਖਿਆ ਜਾ ਰਿਹਾ ਹੈ ਕਿ ਇਹ ਆਨਲਾਈਨ ਵੀ ਹੋ ਸਕਦਾ ਹੈ ਔਰ ਸਟੈਂਪ ਵੀ ਹੋ ਸਕਦਾ ਹੈ। ਦੋਵੇਂ ਸੂਰਤਾਂ ਦੇ ਵਿੱਚ 에ਅਰਪੋਰਟ ਦੇ ਉੱਤੇ ਇਹ ਕਾਬਲੇ ਕਬੂਲ ਹੋਏਗਾ। 1 ਜਨਵਰੀ 2026 ਤੋਂ ਇਸ ਪ੍ਰੋਟੈਕਟਰ ਸਰਟੀਫਿਕੇਟ ਦੇ ਬਾਰੇ ਆਖਿਆ ਗਿਆ ਸੀਗਾ ਕਿ ਇਹ ਆਨਲਾਈਨ ਵੀ ਕੀਤਾ ਜਾ ਸਕਦਾ ਔਰ ਫਿਜ਼ੀਕਲੀ ਵੀ ਕੀਤਾ ਜਾ ਸਕਦਾ ਹੈ। ਇਹਦੇ 'ਚ ਰਜਿਸਟ੍ਰੇਸ਼ਨ ਜ਼ਰੂਰੀ ਹੈ। ਇਹ ਵੀ ਆਖਿਆ ਗਿਆ ਸੀਗਾ ਸ਼ੁਰੂ 'ਚ ਕਿ ਪਿਛਲੇ ਸਾਲ 2025 ਯਾਨੀ 31 ਦਸੰਬਰ 2025 ਤੱਕ ਜੇ ਕੁਝ ਲੋਕ ਇਹਦੇ 'ਚ ਖੁਦ ਨੂੰ ਰਜਿਸਟਰ ਕਰ ਲੈਂਦੇ ਨੇ, ਕੁਝ ਕਲਾਸਾਂ ਲਈਆਂ ਨੇ, ਸਰਟੀਫਿਕੇਟ ਪੂਰਾ ਨਹੀਂ ਕੀਤਾ ਤੇ ਉਹਨਾਂ ਨੂੰ ਵੀ ਬਾਹਰ ਜਾਣ ਦਿੱਤਾ ਜਾਏਗਾ। ਪਰ ਹੁਣ ਇਹ ਆਖਿਆ ਗਿਆ ਹੈ ਕਿ ਵਰਕ ਵੀਜ਼ਾ ਜਿਨ੍ਹਾਂ ਕੋਲ ਹੈ ਉਹਨਾਂ ਕੋਲ ਸੌਫਟ ਸਕਿੱਲ ਪ੍ਰੋਟੈਕਸ਼ਨ ਹੈ ਜਿਹੜੀ ਇਹ ਹੋਣਾ, ਇਹ ਟ੍ਰੇਨਿੰਗ ਹੋਣਾ ਜ਼ਰੂਰੀ ਹੈ, ਤਾਂ ਹੀ ਉਹਨਾਂ ਨੂੰ ਬੋਰਡਿੰਗ ਪਾਸ ਦਿੱਤਾ ਜਾਊ।